ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਗੱਲ ਕਰਦੇ ਹਾਂ ਜੀ ਕਿਸਾਨੀ ਮੋਰਚੇ ਦੀ ਤੇ ਸਿੰਘੂ ਬਾਰਡਰ ਤੇ ਲਗਾਤਾਰ ਸੰਘਰਸ਼ ਦਾ ਹਿੱਸਾ ਬਣੇ ਅਣਥਕ ਮਿਹਨਤ ਅਤੇ ਸੇਵਾ ਭਾਵਨਾ ਨਾਲ ਲੋਕਾਂ ਦੀ ਸਿਹਤ ਸੁਵਿਧਾ ਲਈ ਲਗਾਤਾਰ ਯਤਨਸ਼ੀਲ ਅਮਰੀਕਾ ਦੇ ਨਿਊ ਜਰਸੀ ਤੋਂ ਹਾਰਟ ਸਪੈਸ਼ਲਿਸਟ ਨੇ ਜੀ ਡਾਕਟਰ ਸਵੈਮਾਨ ਸਿੰਘ ਪਖੋਕੇ, ਜੋ ਕਿ ਸਾਡੇ ਨਾਲ ਵੀਡੀਓ ਕਾਲ ਰਾਹੀਂ ਮੌਜੂਦ ਨੇ। ਆਓ ਕਰਦੇ ਹਾਂ ਜੀ ਡਾਕਟਰ ਸਾਹਿਬ ਦਾ ਸਵਾਗਤ। ਬਹੁਤ ਬਹੁਤ ਸਵਾਗਤ ਹੈ ਜੀ ਡਾਕਟਰ ਸਾਹਿਬ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਲਗਾਤਾਰ ਤੁਹਾਨੂੰ ਤਕਰੀਬਨ 11 ਮਹੀਨੇ ਦਾ ਸਮਾਂ ਹੋ ਚੱਲਿਆ ਜੀ ਸਿੰਘੂ ਬਾਰਡਰ ਦੇ ਉੱਤੇ ਲਗਾਤਾਰ ਤੁਸੀਂ ਬੈਠੇ ਹੋ। 3 ਮੋਰਚੇ ਲੱਗੇ ਹੋਏ ਨੇ ਜੀ ਕਿਸਾਨਾਂ ਦੇ ਲਗਾਤਾਰ। ਇੱਥੇ ਕਾਫੀ ਸਾਰੀਆਂ ਖੱਟੇ ਮਿੱਠੇ ਪਲ ਬੀਤੇ ਨੇ ਜੀ। ਹੁਣ ਰੀਸੈਂਟਲੀ ਜਿਹੜਾ ਘਟਨਾਕ੍ਰਮ ਹੋਈ ਆ ਸਿੰਘੂ ਬਾਰਡਰ ਦੇ ਉੱਤੇ, ਇੱਕ ਅਮਨ ਨਿਹੰਗ ਸਿੰਘ ਵੱਲੋਂ ਉਹਨਾਂ ਦੇ ਜਥੇਬੰਦੀ ਵੱਲੋਂ ਲਗਾਤਾਰ ਇਹ ਗੱਲਾਂ ਸਾਹਮਣੇ ਆਈਆਂ ਜੀ ਕਿ ਉਹ ਜਿਹੜਾ ਬੰਦਾ ਵੱਢਿਆ ਗਿਆ ਜੀ, ਟੰਗਿਆ ਗਿਆ, ਅਣਮਨੁੱਖੀ ਉਹ 'ਤੇ ਤਸ਼ੱਦਦ ਕੀਤਾ ਗਿਆ। ਉਸ ਤੋਂ ਬਾਅਦ ਉਹਨਾਂ ਬੰਦਿਆਂ ਦੀਆਂ ਨਿਹੰਗਾਂ ਦੀਆਂ ਪਿਕਚਰਸ ਕੇਂਦਰੀ ਮੰਤਰੀ ਦੇ ਨਾਲ ਦੇਖੀਆਂ ਗਈਆਂ ਤੇ ਬਵਾਲ ਮਚਿਆ। ਕਿਹੋ ਜਿਹੀ ਸਥਿਤੀ ਹੈ ਜੀ ਹੁਣ ਸਿੰਘੂ ਬਾਰਡਰ ਦੀ? ਸਥਿਤੀ ਕੋਈ ਗੱਲ ਨਹੀਂ, ਚੜ੍ਹਦੀ ਕਲਾ ਜੀ। ਸਥਿਤੀ ਕੋਈ ਗੱਲ ਨਹੀਂ, ਚੜ੍ਹਦੀ ਕਲਾ। ਇਹ ਕੰਮ ਅੱਜ ਦਾ ਨਹੀਂ, ਅਸੀਂ ਤੇ 10-11 ਮਹੀਨੇ ਹੋ ਗਏ ਇੱਥੇ ਇਹੋ ਗੱਲ ਕਰਦੇ ਕਿ ਏਜੰਸੀਆਂ ਕੰਮ ਕਰ ਰਹੀਆਂ ਵਾ ਤੇ ਲੋਕਾਂ ਨੂੰ ਮੈਂ ਬਹੁਤ ਵਾਰੀ ਅਪੀਲਾਂ ਕੀਤੀਆਂ, ਸਿੱਖ ਵਰਸਸ ਕਾਮਰੇਡ, ਸਿੱਖ ਵਰਸਸ ਹਿੰਦੂ, ਸਿੱਖ ਵਰਸਸ ਇਹ ਤੇ ਅੱਜ ਦੀਆਂ ਥੋੜਾ ਜੀ। ਇਹ ਏਜੰਸੀਆਂ ਸਾਡੇ 'ਚ ਪਾੜ ਪਾਉਂਦੀਆਂ। ਇਹ ਤੇ 40-50 ਸਾਲ ਹੋ ਗਏ ਜਿਹੜਾ ਇਹ ਕੰਮ ਚੱਲ ਰਿਹਾ। ਇਹ ਹੈ ਕਿ ਹੁਣ ਸਾਰਿਆਂ ਨੂੰ ਅੱਜ ਵੇਖ ਰਿਹਾ ਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਠੀਕ ਵੀ ਆ ਕਿ ਸਾਡੀਆਂ ਅੱਖਾਂ ਖੁੱਲ੍ਹਣ ਦੀਆਂ। ਤੁਸੀਂ ਵਰਡ ਯੂਜ਼ ਕੀਤਾ ਨਿਹੰਗ, ਔਰ ਸਾਨੂੰ ਸੋਚਣਾ ਪਊਗਾ ਅਸੀਂ ਕਿਹਨੂੰ ਕਹਿੰਦੇ ਹਾਂ ਨਿਹੰਗ। ਕਿਸੇ ਨੇ ਬਾਣਾ ਪਾ ਲਿਆ ਉਹ ਨਿਹੰਗ ਤੇ ਨਹੀਂ ਨਾ ਹੋ ਜਾਂਦਾ। ਇੱਕ ਸੋਚ ਜੁੜੀ ਆ ਉਹ ਸ਼ਬਦ ਨਾਲ, ਬੜਾ ਪਵਿੱਤਰ ਸ਼ਬਦ ਆ। ਸੋ ਸਾਨੂੰ ਵੀ ਸੋਚਣਾ ਪਊਗਾ ਅਸੀਂ ਕਿਹਨੂੰ ਨਿਹੰਗ। ਇੰਨਾ ਵੱਡਾ ਕਿਤਾਬ ਜਿੱਦਾਂ ਮੈਨੂੰ ਡਾਕਟਰੀ ਕਰਨ ਲਈ ਇੱਕ ਸਕੂਲ ਜਾਣਾ ਪਿਆ, ਇੱਕ ਸਰਟੀਫਿਕੇਟ ਲੈਣਾ ਪਿਆ। ਇੰਡੀਆ 'ਚ ਤੇ ਚੌਥੀ ਨੂੰ ਵੀ ਕਹਿ ਦਿੰਦੇ ਕਿ ਵੀ ਇਹ ਡਾਕਟਰ ਆ। ਸੋ ਹੁਣ ਸਾਨੂੰ ਜਿਹੜੀ ਕੋਈ ਸਿੱਖ ਪਰੰਪਰਾਵਾਂ, ਜਿਹੜੇ ਸਾਡੇ ਸਿੱਖ ਲੀਡਰ ਨੇ, ਜਥੇਦਾਰ ਨੇ, ਉਹਨਾਂ ਨੂੰ ਸਟੈਪ ਅਪ ਕਰਨਾ ਪਊਗਾ। ਮੈਨੂੰ ਬੜੀ ਹੈਰਾਨੀ ਹੋਈ ਆ ਕਿ ਕੋਈ ਵੀ ਦੁਨੀਆ ਦੀਆਂ ਤਾਕਤਾਂ ਬੜੇ ਆਪਣੇ ਆਪ ਨੂੰ ਵੱਡੇ ਘਲਾਉਂਦੇ ਆ ਕਿ ਅਸੀਂ ਅਸੀਂ ਉਹ ਕਰਤਾ, ਵੱਡੇ ਗੁਰਦੁਆਰਿਆਂ ਦੇ ਪ੍ਰਧਾਨ ਬੈਠੇ ਆ, ਪਰ ਕਿਸੇ ਨੇ ਵੀ ਇਹਦੇ ਉੱਪਰ ਬੋਲਣੋਂ ਡਰ ਗਏ। ਕੀ ਹੋ ਗਿਆ ਤੁਹਾਨੂੰ? ਮਤਲਬ ਕਿ ਕਿਉਂ ਤੁਸੀਂ ਡਰ ਗਏ ਹੋ? ਕਿਉਂ ਨਹੀਂ ਤੁਸੀਂ ਬਾਹਰ ਆਉਂਦੇ? ਸਾਰਾ ਕੁਝ ਕਲੀਅਰ ਹੈ ਜੀ। ਕੋਈ ਵੀ ਚੀਜ਼ 'ਚ ਹੈ ਨਹੀਂ। ਬੜੀ ਇਨਵੈਸਟੀਗੇਸ਼ਨ ਚੱਲ ਰਹੀ ਆ। ਅਸੀਂ ਵੀ ਬੜੇ ਲੋਕਾਂ ਨੂੰ ਮਿਲੇ ਆ ਇਹ ਚੀਜ਼ ਬਾਅਦ, ਸਾਡੇ ਵੱਡੀਆਂ ਨਿਹੰਗ ਜਥੇਬੰਦੀਆਂ ਨੂੰ ਮਿਲੇ ਆ, ਔਰ ਉਹ ਵੀ ਬੜੇ ਸ਼ੌਕ ਵਿੱਚ ਆ ਕਿ ਇਹ ਕਿੱਦਾਂ ਹੋ ਗਿਆ। ਸੋ ਇਹ ਸਾਨੂੰ ਪਹਿਲਾਂ ਜਿਹੜਾ ਵਰਡ ਹੈ ਨਿਹੰਗ ਸਿੰਘ, ਇਹਦੇ ਬਾਰੇ ਸੋਚਣਾ ਪਊਗਾ ਕਿ ਇਹ ਵਰਡ ਕਿਹਨੂੰ ਆਪਾਂ ਕਹਿਣਾ ਵਾ। ਦੂਜੀ ਗੱਲ, ਇਹ ਬਹੁਤ ਵੱਡੀ ਕੰਸਪੀਰੇਸੀ ਸੀ ਜਿਹੜੀ ਕਿ ਬਾਹਰ ਆ ਰਹੀ ਆ। ਕੱਲ ਇੱਕ SKM ਵੱਲੋਂ ਜਾਂ ਪਰਸੋਂ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਜਾਊਗੀ, ਜਿਹੜਾ ਸਾਨੂੰ ਹੋਰ ਡਿਟੇਲਸ ਦੱਸੀਆਂ ਜਾਣਗੀਆਂ ਕਿ ਕਿੱਦਾਂ ਇਹ ਕੰਸਪੀਰੇਸੀ ਜਿਹੜੀ ਆ ਉਹ ਰਚੀ ਗਈ। ਔਰ ਵੱਡੀ ਪ੍ਰੋਬਲਮ ਇਹ ਆ ਕਿ BJP ਸਰਕਾਰ ਹੁਣ ਇੰਨੀ ਜ਼ਿਆਦਾ ਗਿਰ ਗਈ ਆ ਕਿ ਉਹ ਇੱਕ ਧਰਮ ਦੇ ਮਸਲੇ ਵਿੱਚ ਦਖਲ ਦੇ ਰਹੀ ਆ। ਉਹ ਕਿਸਾਨੀ ਮੋਰਚੇ 'ਚ ਨਹੀਂ, ਹੁਣ ਇੱਕ ਧਰਮ ਦੇ ਮਸਲੇ 'ਚ ਇੱਕ ਧਰਮ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਆ, ਜਿਹੜੀ ਪਹਿਲਾਂ ਵੀ ਸ਼ਾਇਦ ਕਰਦੇ ਹੋਣਗੇ ਪਰ ਅੱਜ ਉਹ ਬਾਹਰ ਆ ਗਈ ਆ। ਸੋ ਮੇਰੀ ਰਿਕੁਐਸਟ ਹੈ, ਜਿੰਨੀਆਂ ਆਪਣੀਆਂ ਬਾਹਰ ਬੈਠੇ ਦੇਸ਼ ਦੇ ਬਾਹਰ ਬੈਠੇ, ਭਾਵੇਂ ਉਹ ਅਕਾਲ ਤਖਤ ਸਾਹਿਬ ਨੂੰ ਵੀ ਮੈਂ ਬੇਨਤੀ ਕੀਤੀ, SGPC ਨੂੰ ਵੀ ਕੀਤੀ, ਬਾਹਰ ਜਿਹੜੀਆਂ ਜਥੇਬੰਦੀਆਂ ਬੈਠੀਆਂ ਵਾ ਜਿਹੜੀਆਂ ਧਰਮ ਦੇ ਨਾਮ ਤੇ ਪੈਸੇ ਲੈਂਦੇ ਆ, ਹੁਣ ਤੁਹਾਨੂੰ ਅੱਜ ਧਰਮ ਲਈ ਖਲੋਣਾ ਪੈਣਾ ਜੀ। ਕੌਣ ਕੀ ਆ, ਪਰ ਅਸੀਂ ਚੜ੍ਹਦੀ ਕਲਾ 'ਚ ਆ, ਮੋਰਚਾ ਚੜ੍ਹਦੀ ਕਲਾ 'ਚ ਆ। ਚਲੋ, ਬਹੁਤ ਹੀ ਸ਼ੁਕਰ ਹੈ ਜੀ ਪਰਮਾਤਮਾ ਦਾ ਕਿ ਇੰਨੀਆਂ ਤੱਤੀਆਂ ਠੰਡੀਆਂ ਹਵਾਵਾਂ ਹੋਣ ਦੇ ਬਾਵਜੂਦ ਵੀ ਕਿਸਾਨ ਜਿਹੜੇ ਹੈਗੇ ਨੇ ਚੜ੍ਹਦੀ ਕਲਾ 'ਚ ਨੇ ਤੇ ਆਪਣੇ ਪੂਰੀ ਅਣਥਕ ਮਿਹਨਤ ਦੇ ਨਾਲ ਮੋਰਚਿਆਂ ਦੇ ਉੱਤੇ ਡਟੇ ਹੋਏ ਨੇ। ਗੱਲ ਕਰਦੇ ਹਾਂ ਜੀ ਅਗਲੀ, ਲਖੀਮਪੁਰ ਖੇੜੀ ਦੀ ਜਿਹੜੀ ਘਟਨਾ ਵਾਪਰੀ ਸੀ, ਬਹੁਤ ਹੀ ਦੁਖਦਾਇਕ ਘਟਨਾ ਸੀ। ਕਿਸਾਨਾਂ ਨੂੰ ਰੋਂਦਿਆ ਗਿਆ, ਕਿਸਾਨਾਂ ਦੇ ਉੱਤੇ ਗੱਡੀਆਂ ਚੜ੍ਹਾ ਦਿੱਤੀਆਂ ਗਈਆਂ। 20-20 ਸਾਲਾਂ ਦੇ ਨੌਜਵਾਨਾਂ ਦੀਆਂ ਉੱਥੇ ਮੌਤਾਂ ਹੋਈਆਂ ਨੇ। ਪਰਿਵਾਰਾਂ ਦੇ ਬੁਰੇ ਹਾਲ ਨੇ ਜੀ। ਸੁਪਰੀਮ ਕੋਰਟ ਦੇ ਵਿੱਚ ਕੇਸ ਲਟਕੇ ਹੋਏ ਨੇ। ਪੁਲਿਸ ਵੱਲੋਂ ਵੀ ਇਹ ਕੇਸ ਦੇ ਉੱਤੇ ਜਿਹੜੀ ਪੈਰਵਾਈ ਆ ਬੜੀ ਮੱਠੇ ਤਰੀਕੇ ਨਾਲ ਕੀਤੀ ਗਈ ਹੈ। ਸੋ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਸਾਰਾ ਮਸਲਾ ਜਦੋਂ, ਕਿਉਂਕਿ ਹਾਲਾ ਮਚ ਗਈ ਹੈ ਸਰਕਾਰ ਦੇ ਖਿਲਾਫ, ਕੇਂਦਰ ਸਰਕਾਰ ਖਿਲਾਫ ਲੋਕ ਥੂ ਕਰਨ ਲੱਗ ਗਏ ਸੀ ਕਿ ਇਹਨਾਂ ਕੋਲ ਹੋਰ ਤਾਂ ਚਾਰਾ ਬਚਿਆ ਨਹੀਂ, ਹੁਣ ਬੈਠੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਉੱਤੇ ਗੱਡੀਆਂ ਚੜਾਉਣ ਲੱਗ ਗਏ। ਸੋ ਉਹਨਾਂ ਗੱਲਾਂ ਦੇ ਵਿਚਕਾਰ ਇਹ ਵਾਕਿਆ ਦਾ ਹੋਣਾ, ਇਸ ਕਾਰੇ ਦਾ ਹੋਣਾ, ਕਿੱਥੋਂ ਤੱਕ ਤੁਸੀਂ ਇਸ ਘਟਨਾ ਨੂੰ ਦੇਖਦੇ ਹੋ? ਹਾਂਜੀ, ਵੇਖੋ, ਅਗੇਨ ਅਨਦਰ ਪ੍ਰੋਬਲਮ ਹੈ, ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਇੰਨਾ ਹੇਟ ਕਰਦੇ ਹੋ ਤੇ ਤੁਸੀਂ ਉਹਦੇ ਖਿਲਾਫ ਕੁਝ ਵੀ ਕਰ ਸਕਦੇ ਹੋ। ਇਹ ਲੋਕ ਸਾਨੂੰ ਹੇਟ ਕਰਦੇ ਆ, ਇਹ ਕਿਸਾਨਾਂ ਨੂੰ ਹੇਟ ਕਰਦੇ ਆ, ਇਹ ਸ਼ਾਇਦ ਇਹ ਦੇਸ਼ ਨੂੰ ਵੀ ਐਕਚੁਅਲੀ ਹੇਟ ਕਰਦੇ ਆ। ਇਹਨਾਂ ਨੂੰ ਬਸ ਪਿਆਰਾ ਉਹਨਾਂ ਦਾ ਪੈਸਾ। ਸੋ ਇੱਕ ਹਰਕਤ ਹੋਈ, ਇੱਕ ਸ਼ਰਮਨਾਕ ਹਰਕਤ ਸੀ, ਜਿਹਦੇ ਵਿੱਚ ਇੱਕ ਕਿਸਾਨੀ ਲੀਡਰ ਨੂੰ ਵੀ ਉਹਨਾਂ ਨੇ ਟਾਰਗੇਟ ਕੀਤਾ ਸਿਲੈਕਟਿਵਲੀ, ਸੋਚ ਸਮਝ ਕੇ। ਉਹਨਾਂ ਨੇ ਇਹ ਨਹੀਂ ਕਿ ਗੱਡੀ ਚਾੜਤੀ, ਉਹਨਾਂ ਨੇ ਪਹਿਲਾਂ ਵੇਖਿਆ। ਮੈਂ ਉਹ ਗੱਲ ਕਰਦਾ, ਜਨਰਲ ਡਾਇਰ ਨੇ ਜਿੱਦਾਂ ਵੇਖਿਆ ਨਹੀਂ ਮੈਂ ਗੋਲੀ ਕਿੱਥੇ ਚਲਾਉਣੀ ਆਉਂਦਾ, ਇੱਕ ਵੀ ਗੋਲੀ ਨਾ ਜਾਇਜ਼ ਹੋਵੇ
ਉੱਥੇ ਗੋਲੀ ਮਾਰੋ ਜਿੱਥੇ ਸਭ ਤੋਂ ਜ਼ਿਆਦਾ ਲੋਕ ਖਲੋਤੇ ਆ। ਇਹਨਾਂ ਨੇ ਵੀ ਉੱਥੇ ਗੱਡੀ ਚਾੜੀ ਜਿੱਥੇ ਸਾਡਾ ਇੱਕ ਲੀਡਰ ਸੀ, ਕਿਸਾਨੀ ਲੀਡਰ ਸੀ, ਉਹ ਮੌਜੂਦ ਸੀ, ਔਰ ਉਹ ਗੱਡੀ ਚਾੜਤੀ। ਔਰ ਵੱਡੀ ਪ੍ਰੋਬਲਮ ਕੀ ਆ, ਤੁਸੀਂ ਬਾਹਰਲੇ ਦੇਸ਼ਾਂ 'ਚ ਵਸਦੇ ਹੋ, ਮੈਂ ਵੀ ਬਾਹਰੋਂ ਆਇਆ, ਸਾਡੇ ਦੇਸ਼ਾਂ ਵਿੱਚ ਜੇ ਕੋਈ ਉਲਟੀ ਸਿੱਧੀ ਗੱਲ ਵੀ ਕਰਦੇ, ਸੀਟ ਬੈਲਟ ਵੀ ਨਾ ਲਾਵੇ, ਤੇ ਕਈ ਵਾਰੀ ਆਪਾਂ ਕਹਿੰਦੇ ਕੋਈ ਇਹ ਗਵਰਨਰ ਨੂੰ, ਇਹ ਚੀਫ ਮਿਨਿਸਟਰ ਨੂੰ, ਇਹ ਪ੍ਰਧਾਨ ਮੰਤਰੀ ਨੂੰ ਰਿਜ਼ਾਈਨ ਕਰਨਾ ਪੈਣਾ। ਇਹਨੇ ਲਾਅ ਨਹੀਂ ਫੋਲੋ ਕੀਤਾ। ਔਰ ਇੱਥੇ ਇੰਡੀਆ ਦੇ ਵਿੱਚ ਕੀ ਹੋਇਆ ਵਾ ਕਿ ਜੋ NDTV ਦੀ ਇੱਕ ਰਿਪੋਰਟ ਸੀ, ਔਰ ਮੈਂ ਉਹਦੇ ਨਾਲ ਪੂਰਾ ਸਹਿਮਤ ਆ, ਉਹਨਾਂ ਨੇ ਕੋਈ ਗਲਤ ਰਿਪੋਰਟ ਨਹੀਂ ਕੱਢੀ, ਉਹਨਾਂ ਦਾ ਇੱਕ ਆਰਟੀਕਲ ਸੀ, ਉਹਨਾਂ ਨੇ ਕਿਹਾ ਕਿ ਜਿਹੜਾ UP ਦਾ ਜਿਹੜਾ CM ਆ ਉਹ ਰਾਜਪੂਤ ਆ, ਜਿਹਨੇ ਗੱਡੀ ਚਾੜੀ ਆ ਉਹ ਇੱਕ ਬ੍ਰਾਹਮਣ ਆ, ਤੇ ਜਿਹੜਾ ਉਹ ਯੂਨੀਅਨ ਮਿਨਿਸਟਰ ਉਹ ਬ੍ਰਾਹਮਣ ਆ। ਹੁਣ ਅੱਗੇ ਜਿਹੜੇ ਬ੍ਰਾਹਮਣ ਆ ਉਹ BJP ਨਾਲ ਥੋੜਾ ਜਿਹਾ ਖਫਾ ਚੱਲ ਰਿਹਾ ਸਟੇਟ ਚੋਂ। ਜੇ ਉਹ ਇੱਕ ਬ੍ਰਾਹਮਣ ਨੂੰ ਸਜ਼ਾ ਦੇ ਦਿੰਦੇ ਆ, ਇੱਕ ਬ੍ਰਾਹਮਣ ਨੂੰ ਮਿਨਿਸਟਰੀ ਤੋਂ ਲਾ ਦਿੰਦੇ ਆ, ਤੇ ਜਿਹੜੀ ਬ੍ਰਾਹਮਣ ਵੋਟ ਬੈਂਕ ਹੈ, ਜਿਹੜਾ 10% ਹੈ UP ਦਾ ਵੋਟ ਬੈਂਕ ਆ, ਉਹਨਾਂ ਨਾਲ ਕਿਤੇ ਨਾ ਕਿਤੇ ਖਫਾ ਹੋ ਜਾਂਦਾ। ਉਹ ਇਸ ਵੇਲੇ ਵੋਟ ਬੈਂਕ ਬਚਾਉਣ ਤੇ ਲੱਗੇ ਆ, ਕਿਸਾਨਾਂ ਨੂੰ ਤੋੜਨ ਤੇ ਲੱਗੇ ਆ, ਵੋਟ ਬੈਂਕ ਬਚਾਉਣ ਤੇ ਲੱਗੇ ਆ। ਇੰਡੀਆ ਦੇ ਵਿੱਚ ਹੁਣ ਇੰਨੀ ਬੁਰੀ ਹਾਲਤ ਆ, ਮੈਨੂੰ ਨਹੀਂ ਪਤਾ ਯੂਨਾਈਟਿਡ ਨੇਸ਼ਨ ਕਿਉਂ ਸੁੱਤੀ ਆ, WHO ਕਿਉਂ ਸੁੱਤਾ ਵਾ, ਜਿੰਨੇ ਵੀ ਹਿਊਮਨ ਰਾਈਟ ਆਰਗੇਨਾਈਜੇਸ਼ਨ ਇਹਨਾਂ ਦਾ। ਸੱਚੀ ਮੈਂ ਬੜਾ ਚਾਹੁੰਦਾ ਹਾਂ ਕਿ ਮੈਂ ਕਦੀ UN ਨਾਲ ਕੰਮ ਕਰਾਂ, ਮੈਂ ਕਦੀ ਹਿਊਮਨ ਰਾਈਟਸ ਵਾਚ ਦੇ ਨਾਲ ਕੰਮ ਕਰਾਂ, ਪਰ ਦਿਲ ਟੁੱਟ ਗਿਆ ਇਹਨਾਂ ਦਾ। ਇਹ ਬਸ ਇਹ ਵੀ ਉਹੀ ਕੰਮ ਕਰਦੇ, ਇਹਨਾਂ ਦਾ ਕੋਈ ਕੰਮ ਨਹੀਂ ਆ। ਨਹੀਂ ਤੇ ਐਡੇ ਵੱਡੇ ਦੇਸ਼ ਵਿੱਚ, ਐਡੀ ਵੱਡੀ ਡੈਮੋਕ੍ਰੇਸੀ ਵਿੱਚ ਇੰਨਾ ਕੁਝ ਹੋ ਜੇ, ਯੂਨੀਅਨ ਮਿਨਿਸਟਰ ਥ੍ਰੈਟਨ ਕਰਦਾ ਹੋਵੇ, ਉਹਦਾ ਪੁੱਤ ਨੇ ਗੱਡੀ ਚਾੜਤੀ ਹੋਵੇ, ਤੇ ਉਹ ਅੱਜ ਤੱਕ ਹਜੇ ਤੱਕ ਉਹ ਯੂਨੀਅਨ ਮਿਨਿਸਟਰ ਆਪਣੀ ਸੀਟ ਤੇ ਬੈਠਾ ਵਾ, ਤੇ ਹਿਊਮਨ ਰਾਈਟਸ ਵਾਚ ਵੱਲੋਂ ਕੋਈ ਵੀ ਮੈਨੂੰ ਲੱਗਦਾ ਬਿਆਨ ਨਹੀਂ ਆਇਆ। ਨਾ ਹੀ ਮੈਨੂੰ ਕੋਈ ਯੂਨਾਈਟਿਡ ਨੇਸ਼ਨਸ ਵੱਲੋਂ ਆਇਆ, ਨਾ ਹੀ ਮੈਨੂੰ WHO ਵੱਲੋਂ ਆਇਆ, ਨਾ ਹੀ ਕੋਈ ਇੰਟਰਨੈਸ਼ਨਲ ਐਮਨੈਸਟੀ ਆਰਗੇਨਾਈਜੇਸ਼ਨ। ਮੈਂ ਉਹ ਡਾਕਟਰਸ ਵਿਦਆਊਟ ਬਾਰਡਰਸ, ਬੜੀਆਂ ਆਰਗੇਨਾਈਜੇਸ਼ਨਾਂ ਨਾਲ ਕੰਮ ਕੀਤਾ ਆਪਣੀ ਜ਼ਿੰਦਗੀ ਵਿੱਚ। ਮੈਂ ਅੱਜ ਸਾਰਿਆਂ ਤੋਂ ਮਾਯੂਸ ਆ ਕਿ ਯਾਰ ਜਦੋਂ ਸਾਡੀ ਗੱਲ ਆਈ ਤੇ ਕੋਈ ਵੀ ਨਹੀਂ ਖਲੋਤਾ, ਤੇ ਅਸੀਂ ਸਾਰਿਆਂ ਲਈ ਖਲੋਤੇ ਰਹਿੰਦੇ ਆ। ਸਾਡੇ ਜਿਹੜੇ ਸਿੱਖ ਆ, ਕਿਸਾਨ ਵੀਰ ਆ, ਕਿੱਥੇ ਕਿੱਥੇ ਜਾ ਕੇ ਉਹਨਾਂ ਨੇ ਲੋਕਾਂ ਦੀ ਹੈਲਪ ਨਹੀਂ ਕੀਤੀ, ਕਿੱਥੇ ਕਿੱਥੇ ਜਾ ਕੇ ਲੰਗਰ ਨਹੀਂ ਵਰਤਾਏ, ਕਿੱਥੇ ਕਿੱਥੇ ਜਾ ਕੇ ਸੇਵਾ ਨਹੀਂ ਕੀਤੀ। ਪਰ ਅੱਜ ਜਦੋਂ ਸਾਨੂੰ ਲੋੜ ਪਈ ਤੇ ਕੋਈ ਵੀ ਬੋਲਣ ਨਹੀਂ ਦਿਆ। ਮਤਲਬ ਕਿ ਸਾਰੇ, ਮੈਂ ਇਹ ਕਹੂੰਗਾ ਕਿ ਬਿੱਲੀ ਵਾਂਗੂ, ਚੂਹੇ ਵਾਂਗੂ ਸਾਰੇ ਆਪਣੀਆਂ ਖੁੱਡਾਂ 'ਚ ਵੜ ਗਏ। ਜੀ ਡਾਕਟਰ ਸਾਹਿਬ, ਤੁਸੀਂ ਵੀ ਕਾਫੀ ਸਮੇਂ ਤੋਂ ਇੰਡੀਆ ਆਏ ਹੋਏ ਹੋ, ਆਪਣਾ ਸਾਰਾ ਕੰਮਕਾਰ ਛੱਡ ਕੇ ਤੁਸੀਂ ਕਿਸਾਨੀ ਮੋਰਚੇ ਨੂੰ ਸਮਰਪਿਤ ਹੋ ਚੁੱਕੇ ਹੋ। ਲਗਾਤਾਰ ਲੋਕਾਂ ਦੀਆਂ ਸਿਹਤ ਸੁਵਿਧਾਵਾਂ ਵੱਲ ਤੁਸੀਂ ਧਿਆਨ ਦੇ ਰਹੇ ਹੋ, ਲਗਾਤਾਰ ਤੁਸੀਂ ਕਿਸਾਨਾਂ ਦੇ ਦੁੱਖ ਦੇ ਦਰਦੀ ਬਣੇ ਹੋਏ ਹੋ। ਜਦੋਂ ਵੀ ਕੋਈ ਕਿਸਾਨੀ ਮੋਰਚੇ ਦੇ ਉੱਤੇ ਭੀੜ ਪੈਂਦੀ ਹੈ ਤਾਂ ਤੁਸੀਂ ਸਾਹਮਣੇ ਆ ਕੇ ਬੋਲਦੇ ਹੋ। ਸੋ ਬਾਹਰਲੇ ਮੁਲਕਾਂ ਦੇ ਲੋਕ ਜਿਹੜੇ ਹੈਗੇ ਨੇ ਤੁਹਾਨੂੰ ਬਹੁਤ ਪਿਆਰ ਕਰਦੇ ਨੇ ਤੇ ਸ਼ਾਬਾਸ਼ੀ ਦਿੰਦੇ ਨੇ ਕਿ ਤੁਹਾਡੀ ਜਿਹੜਾ ਸਿਦਕ ਹੈ, ਤੁਹਾਡਾ ਦ੍ਰਿੜ ਇਰਾਦਾ ਜਿਹੜਾ ਕਿਸਾਨਾਂ ਲਈ, ਤੁਹਾਡਾ ਬਹੁਤ ਹੀ ਧੰਨਵਾਦ ਕਰ ਰਹੇ ਨੇ ਲੋਕ। ਤੇ ਇਸ ਵੇਲੇ ਡਾਕਟਰ ਸਾਹਿਬ ਤੁਸੀਂ ਕੀ ਕਰ ਰਹੇ ਹੋ ਇਸ ਮੋਰਚੇ ਦੇ ਵਿੱਚ? ਕਿੰਨੀਆਂ ਕੁ ਜਿਹੜੀਆਂ ਸਿਹਤ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਨੇ? ਦੇਖੋ ਗੱਲ ਏਦਾਂ ਜੀ, ਮੈਂ ਕਿਸਾਨਾਂ ਲਈ ਨਹੀਂ ਆਇਆ, ਮੈਂ ਆਪਣੇ ਆਪ ਲਈ ਆਇਆ। ਮੇਰਾ ਪਰਿਵਾਰ ਹੈ ਇੱਥੇ, ਆ ਜਿਹੜਾ ਸਾਰਾ ਪਰਿਵਾਰ ਹੈ, ਕਿਸਾਨੀ ਪਰਿਵਾਰ ਹੈ, ਸਾਡਾ ਹੀ ਪਰਿਵਾਰ ਆ, ਤੁਹਾਡਾ ਪਰਿਵਾਰ ਹੈ। ਜੇ ਆਪਾਂ ਅੱਜ ਬਾਹਰ ਚਲ ਗਏ ਆ, ਜੇ ਮੈਂ ਅੱਜ ਡਾਕਟਰ ਬਣ ਗਿਆ, ਤੁਸੀਂ ਇੱਕ ਵੱਡੇ ਜਰਨਲਿਸਟ ਬਣ ਗਏ ਹੋ, ਹੋਰ ਵੀ ਸਭ ਕੁਝ, ਤੁਸੀਂ ਜੇ ਆਪਣੀ ਬੈਕਗ੍ਰਾਉਂਡ ਚੈੱਕ ਕਰੋ ਤੇ ਤੁਹਾਡੇ ਵਿੱਚ ਵੀ ਕਿਸਾਨੀ ਆ। ਤੇ ਅੱਜ ਮੈਂ ਕਿਸੇ ਲਈ ਖਲੋਤਾ, ਮੈਂ ਤਾਂ ਆਪਣੇ ਪਰਿਵਾਰ ਲਈ ਖਲੋਤਾ। ਸੋ ਮੈਨੂੰ ਕੋਈ ਪ੍ਰੋਬਲਮ ਨਹੀਂ ਆ, ਮੈਨੂੰ ਕਿਸੇ ਨੂੰ ਮੈਨੂੰ ਥੈਂਕ ਯੂ ਕਰਨ ਦੀ ਲੋੜ ਨਹੀਂ। ਮੈਂ ਆਪਣੇ ਆਪ ਲਈ ਖਲੋਤਾ, ਆਪਣੇ ਫਿਊਚਰ ਲਈ ਖਲੋਤਾ, ਆਪਣੇ ਬੱਚਿਆਂ ਲਈ ਖਲੋਤਾ, ਕਿ ਕੱਲ ਉਹ ਪੰਜਾਬ ਨੂੰ ਇੰਜੋਏ ਕਰ ਸਕਣ, ਉਹ ਇੱਕ ਜਿਹੜਾ ਮੁਲਕ ਆ ਭਾਰਤ, ਇਹਨੂੰ ਇੰਜੋਏ ਕਰ ਸਕਣ ਜਿੱਦਾਂ ਮੈਂ ਕੀਤਾ। ਠੀਕ ਹੈ ਨਾ? ਸੋ ਜਿਹੜੀਆਂ ਅਸੀਂ ਸੇਵਾ ਦੇਣ ਦੇ, ਮੈਂ ਹੱਸ ਕੇ ਕਹਿੰਦਾ, ਮੈਨੂੰ ਮੇਰੀ ਗੱਲ ਨੂੰ ਮਾਈਂਡ ਨਾ ਕਰਿਓ। ਮੈਂ ਤੇ ਇਹ ਕਹਿੰਦਾ ਹੁੰਦਾ, ਜੇ ਕਿਸੇ ਦਾ ਕੁੱਤਾ ਵੀ ਗਵਾਚ ਜੇ ਨਾ ਬਾਰਡਰਾਂ ਤੇ, ਉਹ ਸਭ ਤੋਂ ਪਹਿਲਾਂ ਸਾਡੇ ਕੋਲ ਆਉਂਦੇ ਆ ਕਿ ਬਾਈ ਡਾਕਟਰ ਸਾਹਿਬ ਜਾਂ ਉਹਨਾਂ ਦੀ ਟੀਮ ਕੋਈ ਆ ਵੀ ਇਹ ਕੰਮ ਕਰ ਦੋ। ਮਤਲਬ ਕਿ ਇੰਨਾ ਸਾਡੇ ਤੇ ਵਿਸ਼ਵਾਸ ਹੈ ਤੇ ਸਾਨੂੰ ਇੰਨਾ ਮਜ਼ਾ ਆਉਂਦਾ ਕੰਮ ਕਰਨ ਦਾ। ਜਦੋਂ ਲੋਕਾਂ ਦਾ ਇੰਨਾ ਤੁਹਾਡੇ ਤੇ ਵਿਸ਼ਵਾਸ ਹੋ ਜੇ ਕਿ ਕਿਸੇ ਦਾ ਕੋਈ ਮਤਲਬ ਕਿ ਕੁਛ ਵੀ ਗਵਾਚ ਜੇ, ਘੜੀ ਵੀ ਗਵਾਚ ਜੇ, ਜਾਂ ਕੁਛ ਵੀ ਉਹਨਾਂ ਦਾ ਸਾਈਕਲ ਦੀ ਚੇਨ ਟੁੱਟ ਜੇ, ਤੇ ਉਹ ਸਭ ਤੋਂ ਪਹਿਲਾਂ ਤੁਹਾਡੇ ਕੋਲ ਭੱਜੇ ਆਉਂਦੇ ਆ ਕਿ ਕਿਸੇ ਨਾ ਕਿਸੇ ਤਰੀਕੇ ਇੱਥੇ ਹੱਲ ਲੱਭ ਜਾਣਾ। ਸੋ ਅਸੀਂ ਤੇ ਬਹੁਤ ਜ਼ਿਆਦਾ ਲੱਕੀ ਹਾਂ। ਜਿੱਥੋਂ ਤੱਕ ਕਿ ਸਾਡੀਆਂ ਸੇਵਾ ਦੀ ਗੱਲ ਕਰੋ, ਅਸੀਂ ਅਗੇਨ ਆਂਦੇ ਹੁੰਦੇ ਆ ਕਿ ਸੇਵਾ ਜਦੋਂ ਕਰੀਏ ਤਾਂ ਉਦੋਂ ਕਹਿਣਾ ਨਹੀਂ ਚਾਹੀਦਾ, ਪਰ ਅਗੇਨ ਫਿਰ ਮੈਨੂੰ ਲੋਕ ਦੂਜੇ ਕਾਊਂਟਰ ਕਰ ਦਿੰਦੇ ਆ ਕਿ ਬਾਈ ਇਹ ਤੁਸੀਂ ਸੇਵਾ ਨਾ ਦੱਸੋਗੇ ਤੇ ਲੋਕਾਂ ਨੂੰ ਪਤਾ ਲੱਗੂਗਾ। ਸੋ ਚਲੋ ਮੈਂ ਫਿਰ ਉਹ ਕਨਫਿਊਜ਼ਨ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ ਅਸੀਂ ਕੀ ਕਰ ਰਹੇ ਹਾਂ। 1 ਮਿਲੀਅਨ ਮਤਲਬ ਕਿ 10 ਲੱਖ ਤੋਂ ਵੱਧ ਲੋਕਾਂ ਨੂੰ ਅਸੀਂ ਹੁਣ ਤੱਕ ਆਪਣੀ ਕਲੀਨਿਕ ਵਿੱਚ ਵੇਖ ਚੁੱਕੇ ਹਾਂ। ਉਹਨਾਂ ਨੂੰ ਫ੍ਰੀ ਦੀਆਂ ਮੁਫਤ ਦੀਆਂ ਦਵਾਈਆਂ ਦੇ ਚੁੱਕੇ ਹਾਂ ਜਿਹੜੇ ਲੋੜਵੰਦ ਆ। ਸਾਡਾ ਨਾਨਕ ਮੋਦੀ ਖਾਨਾ ਚੱਲ ਰਿਹਾ ਪਿਛਲੇ 7-8 ਮਹੀਨਿਆਂ ਤੋਂ, ਜਿੱਥੇ ਅਸੀਂ ਇੱਕ ਵਾਸ਼ਿੰਗ ਮਸ਼ੀਨ ਤੋਂ ਲੈ ਕੇ, ਸਾਬਣ ਤੋਂ ਲੈ ਕੇ, ਟੂਥਪੇਸਟ ਤੋਂ ਲੈ ਕੇ, ਹਰ ਇੱਕ ਜਿਹੜੀ ਜ਼ਰੂਰੀ ਆਈਟਮ ਆ ਉਹ ਅਸੀਂ ਲੋਕਾਂ ਨੂੰ ਦਿੰਦੇ ਹਾਂ ਜਿਨ੍ਹਾਂ ਨੂੰ ਲੋੜ ਹੁੰਦੀ ਆ ਆਧਾਰ ਕਾਰਡ ਵੇਖ ਕੇ। ਅਸੀਂ ਪਾਣੀ ਦੀ ਸੇਵਾ ਕਰ ਰਹੇ ਹਾਂ। ਸਾਡੀ ਨਵੀਂ ਇੱਕ ਸ਼ੁਰੂਆਤ ਕੀਤੀ ਆ ਵਾਸ਼ਿੰਗ ਮਸ਼ੀਨ ਦੀ ਸੇਵਾ। ਅਸੀਂ ਆਪ ਕੱਪੜੇ ਲੈਂਦੇ ਹਾਂ ਲੋਕਾਂ ਦੇ, ਉਹਨਾਂ ਨੂੰ ਧੋਂਦੇ ਹਾਂ, ਧੋ ਕੇ ਉਹਨਾਂ ਨੂੰ ਵਾਪਸ ਦਿੰਦੇ ਹਾਂ। ਇਹ ਸੇਵਾ ਇਸ ਲਈ ਸ਼ੁਰੂ ਕੀਤੀ ਗਈ ਕਿਉਂਕਿ ਸਕਿਨ ਕੰਡੀਸ਼ਨਸ ਬਹੁਤ ਅੱਗੇ ਆ ਰਹੀਆਂ ਸੀ। ਉੱਥੇ ਪਾਣੀ ਗੰਦਾ ਵਾ, ਲੋਕੀ ਕਈ ਵਾਰੀ ਗਰੀਬ ਹੁੰਦੇ ਆ,
ਉਹ ਅਫੋਰਡ ਨਹੀਂ ਕਰ ਸਕਦੇ, ਉਹਨਾਂ ਦੇ ਕੱਪੜੇ ਪਾੜ ਜਾਂਦੇ ਆ ਜਦੋਂ ਉਹ ਫਰਸ਼ ਤੇ ਥਾਪੀਆਂ ਮਾਰ ਕੇ ਧੋਂਦੇ ਆ। ਸੋ ਸਾਰਾ ਕੁਝ ਮੱਦੇਨਜ਼ਰ ਰੱਖਦੇ ਹੋਏ ਅਸੀਂ ਵਾਸ਼ਿੰਗ ਮਸ਼ੀਨ ਸੈਂਟਰ ਖੋਲ੍ਹਿਆ, ਜਿੱਥੇ ਭੈਣ ਭਰਾ ਉੱਥੇ ਕੰਮ ਕਰ ਰਹੇ ਆ ਔਰ ਫ੍ਰੀ ਦੀ ਸੇਵਾ ਉਹ ਵੀ ਦੇ ਰਹੇ ਆ। ਇੱਕ ਲਾਇਬ੍ਰੇਰੀ ਖੋਲ੍ਹੀ ਆ, ਜਿੱਥੇ ਕਿਤਾਬਾਂ ਦਿੱਤੀਆਂ ਜਾਂਦੀਆਂ, ਗਿਆਨ ਵੰਡਿਆ ਜਾਂਦਾ, ਸੱਥ ਬਹਿੰਦੀ ਆ, ਘਰਾਂ ਦੀ ਸੇਵਾ ਕੀਤੀ ਜਾ ਰਹੀ ਹੈ, ਜਿੱਥੇ ਅਸੀਂ ਹੁਣ ਇਸ ਟਾਈਮ ਤੇ ਜਿਹੜਾ ਟੋਟਲ ਕਾਊਂਟ ਆ ਓਵਰ 2000 ਹੋਮਸ ਅਸੀਂ ਬਣਾ ਚੁੱਕੇ ਹਾਂ। ਟਿਕਰੀ ਬਾਰਡਰ, ਸਿੰਘੂ ਬਾਰਡਰ, ਅਲੱਗ-ਅਲੱਗ ਬਾਰਡਰਾਂ ਤੇ ਦੁੱਧ ਦੀ ਸੇਵਾ ਕੀਤੀ ਜਾਂਦੀ ਆ, ਲੰਗਰ ਦੀ ਸੇਵਾ ਵਾ, ਮੈਟਰਸ ਜਿੱਥੇ ਲੋੜ ਪੈਂਦੀ ਆ, ਜਿੱਥੇ ਬਲੈਂਕਟਸ ਦੀ ਲੋੜ ਪੈਂਦੀ ਆ, ਇਲੈਕਟ੍ਰਿਕ ਦਾ ਕੰਮ ਬਹੁਤ ਜ਼ਿਆਦਾ ਕੀਤਾ ਵਾ। ਮਤਲਬ ਕੋਈ ਵੀ ਐਸੀ, ਮੈਨੂੰ ਨਹੀਂ ਲੱਗਦਾ ਕੋਈ ਅਸੀਂ ਜੇ ਕੋਈ SKM ਰੈਲੀ ਕੱਢਦਾ ਵਾ ਉੱਥੇ ਵੀ ਨਾਲ ਜਾਂਦੇ ਐਜ਼ ਪ੍ਰੋਟੈਸਟਰਸ ਐਂਡ ਐਜ਼ ਡਾਕਟਰਸ। ਕੋਈ ਵੀ ਕਿਤੇ ਵੀ ਸਾਨੂੰ ਹੁਣ ਰੈਲੀਆਂ 'ਚ ਵੀ ਐਜ਼ ਡਾਕਟਰਸ ਬੁਲਾਇਆ ਜਾਂਦਾ ਕਿ ਤੁਸੀਂ ਉੱਥੇ ਕੋਈ ਵੱਡਾ ਇਕੱਠ ਹੋਣਾ ਵਾ, ਲੱਖਾਂ ਦਾ ਇਕੱਠ ਆ, ਕੋਈ ਪ੍ਰੋਬਲਮ ਨਾ ਆ ਜਾਏ ਉੱਥੇ, ਪਲੀਜ਼ ਤੁਸੀਂ ਆਪਣੀ ਐਂਬੂਲੈਂਸ ਜ਼ਰੂਰ ਲੈ ਕੇ ਆਓ, ਨਾਲ ਸੇਵਾ ਦਿਓ। ਸੋ ਹੁਣ ਤੇ ਮੈਂ ਇੱਥੋਂ ਤੱਕ ਅਨਾਊਂਸ ਕਰਤਾ ਕਿ ਮੈਂ ਕਿਤੇ ਵੀ ਜਾਣਾ, ਕੋਈ ਵੀ ਰੈਲੀ ਤੇ ਜਾਣਾ, ਜਿੰਨੇ ਵੀ ਮਰੀਜ਼ ਉਸ ਏਰੀਆ 'ਚ ਆ, ਜਿਹਨਾਂ ਨੂੰ ਡਾਕਟਰ ਦੀ ਲੋੜ ਆ, ਉਹ ਮੈਨੂੰ ਜਦੋਂ ਵੀ ਮੈਂ ਇੰਟਰਵਿਊ ਆਪਣੀ ਜਾਂ ਵੀ ਆਪਣੀ ਸਪੀਚ ਦੇ ਕੇ ਹਟਦਾ, ਤੁਸੀਂ ਸਾਈਡ ਤੇ ਆ ਜਾਓ, ਸਟੇਜ ਤੇ ਆਪਣੇ ਬਸ ਸਾਰੇ ਬਲੱਡ ਵਰਕਸ ਔਰ ਸਾਰੀਆਂ ਆਪਣੀਆਂ ਮੈਡੀਕੇਸ਼ਨਸ ਨਾਲ ਤੁਹਾਡੇ ਜ਼ਰੂਰ ਹੋਣ, ਤੇ ਮੈਂ ਉਦੋਂ ਤੱਕ ਮਤਲਬ ਪੇਸ਼ੈਂਟ ਫਿਰ। ਸੋ ਮੇਰਾ ਹੁਣ ਇਹ ਆ ਕਿ ਜਦੋਂ ਜਿੱਥੇ ਮੈਂ ਜੇ ਮੈਂ SKM ਦੇ ਕਿਸੇ ਜਾਣਾ ਵਾ ਪਲੇਟਫਾਰਮ ਤੇ ਵੀ ਜਾਣਾ ਵਾ ਟੂ ਟਾਕ ਟੂ ਦ ਕਰਾਊਡ, ਤੇ ਉਦੋਂ ਫਿਰ ਮੈਂ ਉਦੋਂ ਵੀ ਆਪਣੇ ਮਰੀਜ਼ ਵੇਖ ਲੈਂਦਾ। ਸੋ ਇਹ ਬਹੁਤ ਸੇਵਾ ਏਦਾਂ ਬਹੁਤ ਵੱਡੀ ਲਿਸਟ ਆ, ਪਰ ਜੇ ਮੈਂ ਬਸ ਇਹ ਕਹੂੰਗਾ ਕਿ ਜੋ ਮੇਰੇ ਪਰਿਵਾਰ ਨੂੰ ਜਿਹੜੀ ਚੀਜ਼ ਦੀ ਲੋੜ ਪਊਗੀ, ਅਸੀਂ ਅੱਜ ਵੀ ਉਹਨਾਂ ਨਾਲ ਖੜੇ ਆ, ਤੇ ਜਦ ਤੱਕ ਉਹ ਲੜਦੇ ਰਹਿਣਗੇ ਉਦੋਂ ਤੱਕ ਉਹਨਾਂ ਦੇ ਨਾਲ ਖੜੇ ਆ। ਬਹੁਤ ਹੀ ਵਧੀਆ ਉਪਰਾਲਾ ਡਾਕਟਰ ਸਾਹਿਬ, ਵਾਕਈ ਕਾਬਿਲੇ ਤਾਰੀਫ ਹੈ। ਤੁਸੀਂ ਕਹਿ ਰਹੇ ਹੋ ਕਿ ਤੁਸੀਂ ਕਿਸਾਨਾਂ ਦੇ ਧੀ ਪੁੱਤ ਹੋ, ਪਰ ਮਾਣ ਹੈ ਜੀ ਤੁਹਾਡੇ ਤੇ ਕਿ ਤੁਸੀਂ ਇੱਕ ਲਗਾਤਾਰ ਸੰਘਰਸ਼ ਦਾ ਹਿੱਸਾ ਬਣੇ ਹੋ, ਕਿਉਂਕਿ ਸੌਖਾ ਨਹੀਂ ਹੁੰਦਾ ਜੀ ਆਪਣਾ ਸਾਰਾ ਘਰ ਪਰਿਵਾਰ ਛੱਡ ਕੇ ਕਿਸਾਨਾਂ ਦੇ ਸੰਘਰਸ਼ ਦੇ ਵਿੱਚ ਹਿੱਸਾ ਬਣਨਾ, ਉਹ ਵੀ ਬਾਹਰਲੇ ਮੁਲਕਾਂ ਤੋਂ। ਡਾਕਟਰ ਸਾਹਿਬ, ਇੱਕ ਹੋਰ ਗੱਲ ਜੀ ਜਿਹੜੀ ਸੁਪਰੀਮ ਕੋਰਟ ਨੇ ਕਹੀ ਹੈ ਕਿ ਕਿਸਾਨਾਂ ਵੱਲੋਂ ਲਗਾਤਾਰ ਪ੍ਰਦਰਸ਼ਨ ਕਰਕੇ ਸੜਕਾਂ ਰੋਕੀਆਂ ਜਾਂਦੀਆਂ ਨੇ। ਸੋ ਇਹ ਉਹ ਕਹਿੰਦੇ ਨੇ ਕਿ ਸੜਕਾਂ ਰੋਕਣੀਆਂ ਪ੍ਰਦਰਸ਼ਨ ਦਾ ਹਿੱਸਾ ਨਹੀਂ ਹੈ। ਉਸ ਤੋਂ ਬਾਅਦ ਆਪਣੇ ਸੰਯੁਕਤ ਕਿਸਾਨ ਮੋਰਚੇ ਦੇ ਰਾਕੇਸ਼ ਟਿਕੈਤ ਜੀ ਨੇ ਜਵਾਬ ਵੀ ਦਿੱਤਾ ਹੈ। ਉਹਨਾਂ ਨੇ ਕਿਹਾ ਹੈ ਕਿ ਸਾਡੇ ਵੱਲੋਂ ਸੜਕਾਂ ਨਹੀਂ ਰੋਕੀਆਂ ਗਈਆਂ, ਪੁਲਿਸ ਵੱਲੋਂ ਬੈਰੀਕੇਡ ਲਗਾ ਕੇ ਸੜਕਾਂ ਰੋਕੀਆਂ ਗਈਆਂ। ਕੀ ਕਹਿਣਾ ਜੀ ਤੁਹਾਡਾ? ਮੈਂ ਤੇ ਬਹੁਤ ਜ਼ਿਆਦਾ ਥੈਂਕ ਯੂ ਕਰਦਾ ਸੁਪਰੀਮ ਕੋਰਟ ਦਾ। ਉਹਨਾਂ ਨੇ ਤੇ ਸਾਡੇ ਜਿਹੜੀ ਗੱਲ ਮੈਂ 10 ਮਹੀਨੇ ਦਾ ਕਹਿ ਰਿਹਾ, ਜਿਹੜਾ SKM ਗੱਲ 10 ਮਹੀਨਿਆਂ ਦੀ ਕਹਿ ਰਹੀ, ਉਹਨਾਂ ਨੇ ਗੱਲ ਬਾਹਰ ਕੱਢਤੀ। ਅਸੀਂ ਹੱਥ ਜੋੜਦੇ ਉਹਨਾਂ ਦੇ ਅੱਗੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਇੰਨੀ ਸੋਹਣੀ ਉਹਨਾਂ ਨੇ ਗੱਲ ਕੀਤੀ। ਕਿਉਂਕਿ ਦੱਸਿਆ ਕੀ ਕੀਤਾ, ਜਿਹੜਾ ਸਰਕਾਰ ਨੇ ਬੈਰੀਕੇਡ ਲਾਏ ਆ ਸੜਕ ਦੇ ਉੱਤੇ, ਉਹਦੇ ਨਾਲ ਕੀ ਹੋਇਆ ਕਿ ਸਾਡਾ ਜਿੰਨਾ ਵੀ ਪਾਣੀ ਆਉਣਾ ਸੀ, ਹੁਣ ਮੈਂ ਜਿਹੜੀ ਸਕਿਨ ਇਨਫੈਕਸ਼ਨ ਦੀ ਗੱਲ ਕੀਤੀ, ਸਾਡਾ ਪਾਣੀ ਨਹੀਂ ਆ ਪਾ ਰਿਹਾ। ਦਿੱਲੀ ਤੋਂ ਲੋਕ ਸਾਡੇ ਲਈ ਲੰਗਰ ਲਿਆਉਣਾ ਸੀ, ਦਿੱਲੀ ਦੇ ਲੋਕਾਂ ਨੇ ਸਾਡੇ ਲਈ ਬਹੁਤ ਸਮਾਨ ਲਿਆਉਣਾ ਸੀ, ਉਹ ਸਾਰਾ ਰੁਕ ਗਿਆ। ਜਿਹੜੀਆਂ ਮੈਡੀਕੇਸ਼ਨਸ ਆਉਣੀਆਂ ਸੀ ਉਹ ਰੁਕ ਗਈਆਂ, ਜਿਹੜਾ ਸਾਡਾ ਫੂਡ ਆਉਣਾ ਸੀ ਉਹ ਰੁਕ ਗਿਆ। ਸਾਨੂੰ ਬੜੀ ਤਕਲੀਫ ਹੁੰਦੀ ਹੈ, ਅਸੀਂ ਕਦੀ ਵੀ ਜਾਣਾ ਸਾਨੂੰ ਘੁੰਮ ਘੁਮਾ ਕੇ ਪਤਾ ਨਹੀਂ ਕਿਹੜੇ ਜੰਗਲਾਂ ਥਾਣੀ ਜਾਣਾ ਪੈਂਦਾ, ਨਾ ਸਾਡੀਆਂ ਗੱਡੀਆਂ ਘੱਸਦੀਆਂ ਵਾ। ਸੋ ਵੇਖੋ, ਕਦੀ ਉੱਥੇ ਰੁਕਣ ਆਈ ਨਹੀਂ ਸੀ। ਪਲਾਨ ਸੀ ਉਹਨਾਂ ਦਾ ਕਿ ਜੋ ਮੈਨੂੰ ਦੱਸਿਆ ਜਾਂਦਾ ਕਿਸਾਨਾਂ ਦਾ, ਕਿ ਅਸੀਂ ਤੇ ਅੱਗੇ ਜਾਣਾ ਸੀ, ਦਿੱਲੀ ਤੋਂ ਅਸੀਂ ਜਾ ਕੇ ਅੱਗੇ ਜਾਣਾ ਸੀ ਨਾ। ਸੋ ਉਹ ਤੇ ਉਹਨਾਂ ਨੇ ਬੈਰੀਕੇਡ ਲਾਤੇ, ਵਿਚਾਰਿਆਂ ਨੂੰ ਰਾਹ 'ਚ ਹੀ ਰੋਕਤਾ। ਹੁਣ ਜਿਨ੍ਹਾਂ ਦੀ ਇੱਥੇ ਟਰੈਕਟਰ ਰਾਹ 'ਚ ਆ, ਹੁਣ ਟਰੈਕਟਰ ਕੀ ਉਹ ਫੁੱਟਪਾਥਾਂ ਤੇ ਚੜਾ ਦੇਣ, ਹੁਣ ਅੱਗੇ ਵਿਚਾਰਿਆਂ ਨੇ ਜਿੰਨਾ ਵੀ ਕਰ ਸਕਦੇ ਆ, ਘਰ ਸਾਰੇ ਫੁੱਟਪਾਥਾਂ ਦੇ ਆ। ਜਿਹੜੇ ਹੁਣ ਟਰੈਕਟਰ ਲਿਆਂਦਾ, ਕਿਸੇ ਨੇ ਗੱਡੀ ਲਿਆਂਦੀ, ਕਿਸੇ ਨੇ ਮੋਟਰਸਾਈਕਲ ਲਿਆਂਦਾ, ਹੁਣ ਉਹ ਚੀਜ਼ਾਂ ਤੇ ਵਿਚਾਰਿਆਂ ਦੀਆਂ ਸੜਕ ਤੇ ਰਹਿਣੀਆਂ। ਹੁਣ ਉਹ ਜਾ ਤੇ ਉਹ ਆਪਣੇ ਘਰਾਂ ਦੇ ਉੱਤੇ ਥੋੜ੍ਹਾ ਚੜਾ ਸਕਦੇ, ਕਿਹੋ ਜਿਹੀਆਂ ਗੱਲਾਂ ਕਰਦੇ ਆ। ਇਹ ਮੈਂ ਤੇ ਕਹਿੰਦਾ ਕੰਗ੍ਰੈਚੁਲੇਟ ਕਰਨਾ ਚਾਹੁੰਦਾ ਸੁਪਰੀਮ ਕੋਰਟ ਨੂੰ, ਏਡੀ ਵਧੀਆ ਗੱਲ ਕੀਤੀ ਆ। ਔਰ ਮੈਂ ਸਾਰਾ ਜਿੰਨੇ ਤੁਹਾਡੇ ਵਿਊਅਰਸ ਆ ਜਿਹੜੇ ਵੇਖ ਰਹੇ, ਉਹਨਾਂ ਨੂੰ ਕਹਿਣਾ ਚਾਹੀਦਾ, ਇਹ ਚੀਜ਼ ਨੂੰ ਵੱਧ ਚੜ੍ਹ ਕੇ ਸਗੋਂ ਸ਼ੇਅਰ ਕਰੋ। ਔਰ ਸ਼ੇਅਰ ਇਹ ਕਰੋ ਕਿ ਸੜਕਾਂ ਰੋਕੀਆਂ ਸਰਕਾਰ ਨੇ, ਔਰ ਸੁਪਰੀਮ ਕੋਰਟ ਨੂੰ ਸਰਕਾਰ ਨੂੰ ਕਹਿਣਾ ਚਾਹੀਦਾ, ਔਰ ਸਰਕਾਰ ਨੂੰ ਸੁਪਰੀਮ ਕੋਰਟ ਦੀ ਮੰਨਣੀ ਚਾਹੀਦੀ ਆ। ਇੱਕ ਡੈਮੋਕ੍ਰੇਸੀ ਦਾ ਇੱਕ ਰਾਈਟ ਆ। ਬੈਰੀਕੇਡ ਉਹ ਵੇਖੋ ਕਿੱਡੇ ਪਤਾ ਨਹੀਂ ਇੰਨੇ ਪਤੰਦਰਾਂ ਨੇ ਉਹ ਬੈਰੀਕੇਡ ਲਾਏ ਆ। ਉਹ ਜਿੱਦਾਂ ਨਾ ਮੈਂ ਤੇ ਕਹਿੰਦਾ ਉਹ ਇੰਨਾ ਮੈਨੂੰ ਲੱਗਦਾ ਪਾਕਿਸਤਾਨ ਦਾ ਬਾਰਡਰ ਤੇ ਨਹੀਂ ਇੰਨੀ ਸਿਕਿਉਰਿਟੀ ਲਾਈ ਹੋਣੀ ਜਿੰਨੀ ਸਾਡੇ ਬਾਰਡਰਾਂ ਤੇ ਲਾਈ ਆ। ਨਿਹੱਥੇ ਲੋਕ ਨੌਨ ਵਾਇਲੈਂਟ ਪੀਸਫੁਲ ਪ੍ਰੋਟੈਸਟ, ਤੇ ਉਹ ਤੇ ਉਹਨਾਂ ਨੇ ਇੰਨੇ ਬੈਰੀਕੇਡ ਲਾਏ ਆ। ਤੇ ਚੁੱਕ ਦੋ, ਜੇ ਚੁੱਕ ਦੋਗੇ ਤੇ ਆਪਣੇ ਆਪ ਹੀ ਤੁਸੀਂ ਵੇਖ ਲਓ ਕਿ ਜਿਹੜੀ ਮੂਵਮੈਂਟ ਆ ਅੱਗੇ ਚੱਲ ਜਾਣੀ ਆ, ਤੇ ਉਹ ਦਿੱਲੀ ਨੂੰ ਵਰੀ ਕਰਨ ਦੀ ਲੋੜ ਨਹੀਂ ਪੈਣੀ। ਜੀ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਦੇ ਲਈ। ਇਸ ਤਰੀਕੇ ਦੇ ਨਾਲ ਹੀ ਫਿਊਚਰ ਦੇ ਵਿੱਚ ਵੀ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਰਹਾਂਗੇ ਜੀ। ਥੈਂਕ ਯੂ। ਦਰਸ਼ਕੋ, ਸਮਾਂ ਹੋ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੀਆਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ। ਧੰਨਵਾਦ।